ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਅੱਜ ਨਵੰਬਰ 24 2016 ਤੇ ਸ਼ੁਰੂ ਕਰਦੇ ਹਾਂ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕਰਾਂਗੇ ਕੁਝ ਕੁ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਤਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ, ਸਤਨਾਮ ਸਿੰਘ ਗਿੱਲ ਤੇ ਪਰਿਵਾਰ ਸੈਲਮਾ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਤਲਵਿੰਦਰ ਸਿੰਘ ਗਿੱਲ ਬੇਕਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਕਾਫੀ ਦਿਨਾਂ ਤੋਂ ਆਪਾਂ ਜਿੱਦਾਂ ਨੋਟਬੰਦੀ ਦੀ ਗੱਲ ਕਰ ਰਹੇ ਹਾਂ ਕਿ ਲੋਕਾਂ ਦਾ ਜੀਣਾ ਹਰਾਮ ਹੋ ਗਿਆ ਹੈ, ਲੋਕੀ ਸੜਕਾਂ ਤੇ ਉਤਰੇ ਆ। ਤੇ ਇਸੇ ਦੇ ਨਾਲ ਹੀ ਆਪਣੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਹਨਾਂ ਦਾ ਨੋਟਬੰਦੀ ਤੇ ਇੱਕ ਬਿਆਨ ਆਇਆ ਕਿ ਸੋਚੀ ਸਮਝੀ ਕਾਨੂੰਨੀ ਲੁੱਟਿਆ ਲਈ ਜੀ। ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਮਨਮੋਹਨ ਸਿੰਘ ਹੋਰਾਂ ਨੂੰ ਜਦੋਂ ਭਾਰਤੀ ਜਨਤਾ ਪਾਰਟੀ ਵਾਲੇ ਆਪੋਜੀਸ਼ਨ 'ਚ ਹੁੰਦੇ ਸੀ ਤਾਂ ਨਰਿੰਦਰ ਮੋਦੀ ਹੋਰੀ ਮੌਨ ਮੋਹਨ ਸਿੰਘ ਕਹਿੰਦੇ ਹੁੰਦੇ ਸੀ, ਪਰ ਉਹ ਰਾਜ ਸਭਾ ਦੇ ਵਿੱਚ ਜਿਹੜਾ ਜੀ ਉਹ ਬੋਲੇ ਨੇ, ਐਸਾ ਬੋਲੇ ਜੀ ਤੁਸੀਂ ਇਹ ਕਹਿ ਸਕਦੇ ਹੋ ਕਿ ਬਹੁਤਿਆਂ ਨੂੰ ਜਿਹੜਾ ਜੀ ਉਹ ਮੌਨ ਕਰਕੇ ਰੱਖ ਦਿੱਤਾ। ਕਿਸੇ ਨੇ ਕੋਈ ਵਿਰੋਧ ਜਿਹੜਾ ਸੀ ਉਹ ਨਹੀਂ ਕੀਤਾ, ਆਰਾਮ ਦੇ ਨਾਲ ਇੱਦਾਂ ਸੁਣਦੇ ਰਹੇ ਜਿਵੇਂ ਟੀਚਰ ਜਿਹੜਾ ਜੀ ਉਹ ਕਿਸੇ ਸਟੂਡੈਂਟਸ ਦੀ ਕਲਾਸ ਲੈ ਰਿਹਾ ਹੋਵੇ। ਸਾਬਕਾ ਪ੍ਰਧਾਨ ਮੰਤਰੀ ਜਿਹੜੇ ਵਿਸ਼ਵ ਦੇ ਵਿੱਚ ਉੱਘੇ ਅਰਥ ਸ਼ਾਸਤਰੀ ਜਿਹੜੇ ਜੀ ਉਹ ਮੰਨੇ ਜਾਂਦੇ ਨੇ, ਔਰ ਵਿਸ਼ਵ ਦੇ ਵਿੱਚ ਉਹਨਾਂ ਦੇ ਵੱਲੋਂ ਦਿੱਤੀ ਹੋਈ ਕੋਈ ਵੀ ਜਿਹੜੀ ਸਲਾਹ ਹੈ ਜੀ ਉਹਨੂੰ ਕੱਟਿਆ ਨਹੀਂ ਜਾਂਦਾ। ਉਹਨਾਂ ਨੇ ਨੋਟਬੰਦੀ ਦੇ ਫੈਸਲੇ ਦੀ ਕਰੜੀ ਆਲੋਚਨਾ ਜਿਹੜੀ ਹੈ ਜੀ ਉਹ ਕੀਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ GDP ਹੈ ਇਹਦੇ ਵਿੱਚ ਘੱਟੋ ਘੱਟ 2% ਦੀ ਗਿਰਾਵਟ ਜਿਹੜੀ ਹੈ ਜੀ ਉਹ ਆ ਜਾਊਗੀ, ਔਰ ਇਹਦਾ ਜਿਹੜਾ ਅਸਰ ਹੈ ਉਹ ਸਿੱਧਾ ਭਾਰਤ ਦੇ ਅਰਥਚਾਰੇ ਦੇ ਉੱਤੇ ਜਿਹੜਾ ਜੀ ਉਹ ਪਊਗਾ। ਉਹਨਾਂ ਨੇ ਕਿਹਾ ਕਿ 500 ਤੇ 1000 ਰੁਪਈਏ ਦੇ ਨੋਟ ਬੰਦ ਕਰਨ ਦੀ ਉਦੇਸ਼ ਦੇ ਨਾਲ, ਯੋਜਨਾ ਦੀ ਉਦੇਸ਼ ਦੇ ਨਾਲ ਤਾਂ ਉਹ ਸਹਿਮਤ ਨੇ, ਪਰ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਆਮ ਲੋਕਾਂ ਤੇ ਗਰੀਬਾਂ ਨੂੰ ਜਿਹੜੀ ਮਾਰ ਪਈ ਆ ਉਹਨੂੰ ਉਹ ਉਜਾਗਰ ਜਿਹੜਾ ਜੀ ਉਹ ਕਰਨਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਬਿਨਾਂ ਟਾਈਮ ਜਿਹੜਾ ਜੀ ਉਹ ਵੇਸਟ ਕੀਤੇ ਤੋਂ ਪ੍ਰਧਾਨ ਮੰਤਰੀ ਨੂੰ ਰਾਹ ਜਿਹੜਾ ਜੀ ਉਹ ਲੱਭ ਕੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹਦੇ ਵੱਲ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਹੈ। ਜਦੋਂ ਡਾਕਟਰ ਮਨਮੋਹਨ ਸਿੰਘ ਹੋਰੀ ਬੋਲੇ ਨੇ, ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਵੀ ਸਦਨ ਦੇ ਵਿੱਚ ਜਿਹੜਾ ਜੀ ਉਹ ਮੌਜੂਦ ਰਹੇ, ਔਰ ਉਹ ਵੀ ਜਿਹੜਾ ਸੀਗਾ ਜੀ ਉਹ ਚੁੱਪ ਕਰਕੇ ਸੁਣਦੇ ਰਹੇ। ਕੱਲ ਇਹ ਮੌਕਾ ਇਸ ਤਰ੍ਹਾਂ ਦਾ ਵੀ ਸੀਗਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਆਏ ਨੇ, ਉਹ ਪਹਿਲਾਂ ਜਾ ਕੇ ਜਿਹੜਾ ਜੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਮਿਲੇ, ਔਰ ਮਿਲ ਕੇ ਫਿਰ ਉਹ ਆਪਣੀ ਸੀਟ ਦੇ ਉੱਤੇ ਜਿਹੜਾ ਜੀ ਉਹ ਆ ਕੇ ਬੈਠੇ। ਬੇਸ਼ੱਕ ਕਾਂਗਰਸ ਦੀ ਸਰਕਾਰ ਦੇ ਸਮੇਂ ਵੱਡੀ ਆਲੋਚਨਾ ਦਾ ਸ਼ਿਕਾਰ ਜਿਹੜਾ ਜੀ ਉਹ ਡਾਕਟਰ ਮਨਮੋਹਨ ਸਿੰਘ ਹੋਰੀ ਹੁੰਦੇ ਰਹੇ ਹੋਣ, ਪਰ ਜਿੰਨਾ ਨੋਟਿਸ ਉਹਨਾਂ ਦੇ ਬਿਆਨ ਦਾ ਹੁਣ ਜਿਹੜਾ ਜੀ ਮੀਡੀਆ ਨੇ ਲਿਆ, ਉਹ ਆਪਣੇ ਆਪ ਦੇ ਵਿੱਚ ਥੋੜ੍ਹਾ ਜੀ ਉਹ ਅਚੰਭਾ ਆ। ਇਹਨੂੰ ਇਸ ਤਰੀਕੇ ਦੇ ਨਾਲ ਵੀ ਜਿਹੜਾ ਜੀ ਉਹ ਲਿਆ ਜਾ ਸਕਦਾ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਲੋਕ ਜਿਹੜੇ ਨੇ ਉਹਨਾਂ ਨੂੰ ਮਿਸ ਕਰ ਰਹੇ ਨੇ। ਬਿਲਕੁਲ ਜੀ, ਜਿਹੜੇ ਹੁਣ ਬੱਸ ਹੋ ਜਾਂਦੀ ਸੜਕਾਂ ਤੇ ਆ ਗਏ ਵਿਚਾਰੇ, ਤੇ ਹੁਣ ਤਾਂ ਜ਼ਰੂਰ ਮਿਸ ਕਰਨਗੇ ਜੀ। ਤੇ ਅੱਗੇ ਆਪਾਂ ਅਗਲੀ ਗੱਲ ਕਰਦੇ ਹਾਂ ਕਿ ਖਾਤਿਆਂ 'ਚ ਪਈ ਹੋਈ ਜਿਹੜੀ ਬੇਹਿਸਾਬੀ ਰਾਸ਼ੀ ਆ, ਸਰਕਾਰ ਦੀ ਹੁਣ ਨਿਗਾਹ ਉਸ ਤੇ ਹੈ ਕਿ ਉਸ ਤੇ ਟੈਕਸ ਲਾਇਆ ਜਾਵੇ। ਜੀ ਜਿਹੜੇ ਜ਼ੀਰੋ ਬੈਲੈਂਸ ਵਾਲੇ ਖਾਤੇ ਸੀਗੇ ਜਨ ਧਨ ਯੋਜਨਾ ਦੇ ਤਹਿਤ ਖੋਲੇ ਗਏ, ਪਿਛਲੇ 2 ਹਫ਼ਤਿਆਂ ਦੇ ਵਿੱਚ ਇਹਨਾਂ ਦੇ ਵਿੱਚ 21,000 ਕਰੋੜ ਰੁਪਈਆ ਜਮ੍ਹਾਂ ਹੋ ਗਿਆ ਜੀ। ਤੋ ਇੰਨਾ ਪੈਸਾ ਜਿਹੜਾ ਇਹਨਾਂ ਖਾਤਿਆਂ ਦੇ ਵਿੱਚ, ਜ਼ੀਰੋ ਬੈਲੈਂਸ ਵਾਲੇ ਖਾਤਿਆਂ ਦੇ ਵਿੱਚ ਆ ਗਿਆ ਜੀ। ਉਹਨੇ ਜਿਹੜਾ ਸਰਕਾਰ ਦੇ ਕੰਨ ਖੜੇ ਕੀਤੇ ਨੇ, ਇਹ ਸੋਚ ਕੇ ਜੀ ਕਿ ਇੰਨਾ ਪੈਸਾ ਜਿਹੜਾ ਜੀ ਆਇਆ, ਇਹ ਕਾਲਾ ਧਨ ਜਿਹੜਾ ਹੋ ਸਕਦਾ। ਸੋ ਇਹਦੇ ਸੰਬੰਧੀ ਕੈਬਨਿਟ ਦੀ ਬੈਠਕ ਦੇ ਵਿੱਚ ਜਿਹੜੀ ਆ ਜੀ ਉਹ ਚਰਚਾ ਹੋਈ ਆ, ਔਰ ਸਰਕਾਰੀ ਤੌਰ ਦੇ ਉੱਤੇ ਇਹ ਕਿਹਾ ਜਾ ਰਿਹਾ ਜੀ ਕਿ ਜਲਦੀ ਇਹਦੇ ਸੰਬੰਧੀ ਐਲਾਨ ਹੋਊਗਾ, ਔਰ 10 ਨਵੰਬਰ ਤੋਂ 30 ਦਸੰਬਰ ਦੇ ਦੌਰਾਨ ਜਿਹੜੇ ਇਹ ਜ਼ੀਰੋ ਬੈਲੈਂਸ ਵਾਲੇ ਖਾਤੇ ਆ ਜਿਹੜੇ ਇਹ ਭਰੇ ਗਏ ਆ, ਇਹਨਾਂ ਦੇ ਉੱਤੇ ਜਿਹੜੀ ਰਕਮ ਦੇ ਉੱਤੇ ਟੈਕਸ ਲਾਇਆ ਜਾਊਗਾ। ਇਹ ਰਕਮ ਦੇ ਉੱਤੇ 30% ਟੈਕਸ ਤੇ 200% ਜੁਰਮਾਨਾ ਲਾਉਣ ਦਾ ਸੁਝਾਅ ਜਿਹੜਾ ਜੀ ਉਹ ਦਿੱਤਾ ਗਿਆ। ਆਮਦਨ ਕਰ ਟੈਕਸ ਐਕਟ ਦੇ ਵਿੱਚ ਸੋਧ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜੀ, ਤਾਂ ਕਿ 45% ਤੋਂ ਵੱਧ ਟੈਕਸ ਤੇ ਜੁਰਮਾਨਾ ਜਿਹੜਾ ਜੀ ਉਹ ਲਾਇਆ ਜਾ ਸਕੇ। ਹੁਣ ਸਵਾਲ ਇਹ ਆ ਕਿ ਜਿਹੜਾ 21,000 ਕਰੋੜ ਰੁਪਈਆ ਇਹਨਾਂ ਖਾਤਿਆਂ ਦੇ ਵਿੱਚ ਜਮ੍ਹਾਂ ਹੋ ਗਿਆ, ਉਹਨੂੰ ਕਢਵਾਇਆ ਨਹੀਂ ਜਾ ਸਕਦਾ। ਜਿਹੜੇ ਜ਼ੀਰੋ ਬੈਲੈਂਸ ਵਾਲੇ ਆਮ ਲੋਕ ਨੇ, ਉਹ ਵਿਚਾਰੇ ਜਿਹੜਾ ਜੀ ਇਸ ਮਾਮਲੇ ਦੇ ਵਿੱਚ
ਫਸਣਗੇ, ਨੋਟਿਸ ਜਿਹੜੇ ਆ ਜੀ ਉਹਨਾਂ ਨੂੰ ਜਾਰੀ ਹੋਣਗੇ, ਇਹ ਪੈਸਾ ਕਿੰਨਾ ਦਾ ਆ ਉਹ ਫਿਰ ਸਾਈਡ ਦੇ ਉੱਤੇ ਬੈਠੇ ਰਹਿਣਗੇ ਜੀ। ਬਿਲਕੁਲ ਬਿਲਕੁਲ, ਉਹਨਾਂ ਨੇ ਸਾਹਮਣੇ ਆਉਣਾ ਹੀ ਨਹੀਂਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਆਪ ਪਾਰਟੀ ਦੀ। ਉਸ ਦੇ ਆਗੂਆਂ ਤੇ ਇੱਕ ਉਮੀਦਵਾਰ ਨੇ ਦੋਸ਼ ਲਾਏ। ਐਕਚੁਅਲੀ ਜੀ ਇਹ ਬੋਹਾ ਤੋਂ ਉਮੀਦਵਾਰ ਆ ਵਿਨੋਦ ਕੁਮਾਰ, ਜਿਹਦੇ ਵਾਸਤੇ ਪਾਰਟੀ ਇਹ ਕਹਿੰਦੀ ਆ ਕਿ ਅਸੀਂ ਉਹਨੂੰ ਸੱਦਿਆ ਸੀਗਾ ਕਿਉਂਕਿ ਉਹਨੇ ਕੋਈ ਸਰਗਰਮੀਆਂ ਨਹੀਂ ਆਰੰਭੀਆਂ ਜਦੋਂ ਦਾ ਉਹਨੂੰ ਇਹ ਟਿਕਟ ਜਿਹੜੀ ਆ ਜੀ ਬੋਹਾ ਤੋਂ ਦਿੱਤੀ ਗਈ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਔਰ ਪਠਾਨਕੋਟ 'ਚ, ਮਾਫ ਕਰਨਾ। ਔਰ ਵਿਨੋਦ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਜੀ ਹੁਣ ਕਰਕੇ ਇਹ ਗੱਲ ਆਖੀ ਆ ਕਿ ਉਹਦੇ ਤੋਂ 1 ਕਰੋੜ ਰੁਪਈਆ ਮੰਗਿਆ ਗਿਆ ਸੀਗਾ। ਇਹ ਪੈਸਾ ਜਿਹੜਾ ਮੰਗਣ ਦੀ ਗੱਲ ਉਹਨਾਂ ਨੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਹੋਰਾਂ ਦੇ ਉੱਤੇ ਜਿਹੜਾ ਜੀ ਉਹ ਦੋਸ਼ ਲਾਇਆ ਕਿ ਇਹਨਾਂ ਦੋਨਾਂ ਨੇ ਜਿਹੜਾ ਜੀ ਇਹ ਪੈਸਾ ਮੰਗਿਆ ਸੀਗਾ। ਵਿਨੋਦ ਕੁਮਾਰ ਇਹ ਵੀ ਕਹਿੰਦਾ ਕਿ 1 ਕਰੋੜ ਰੁਪਈਆ ਉਸ ਤੋਂ ਮੰਗਿਆ ਗਿਆ। ਮੁੜ ਕੇ ਉਹਨੂੰ ਇਹ ਕਿਹਾ ਗਿਆ ਕਿ ਅਸੀਂ 30 ਲੱਖ ਰੁਪਈਆ ਤੈਨੂੰ ਦਿੰਨੇ ਆ, ਪਾਰਟੀ ਤੈਨੂੰ 30 ਲੱਖ ਦਿੰਦੀ ਆ ਤੇ ਤੂੰ ਇਹ ਟਿਕਟ ਜਿਹੜੀ ਆ ਉਹ ਛੱਡ ਦੇ ਕਿਉਂਕਿ ਤੇਰੇ ਤੋਂ ਲੜੀ ਨਹੀਂ ਜਾਣੀ। ਉਹਨੇ ਇਹ ਕਿਹਾ ਕਿ ਉਹਦਾ ਫੋਨ ਵੀ ਜਿਹੜਾ ਸੀਗਾ ਉਹ ਪਾਸੇ ਰਖਵਾ ਲਿਆ ਗਿਆ ਸੀਗਾ। ਸੋ ਜਿਹੜੇ ਸੰਜੇ ਸਿੰਘ ਨੇ ਉਹਨਾਂ ਨੇ ਇਹਦੇ ਉੱਤੇ ਆਪਣਾ ਪ੍ਰਤੀਕਰਮ ਜਿਹੜਾ ਜੀ ਉਹ ਦਿੰਦਿਆਂ ਹੋਇਆ ਇਹ ਗੱਲ ਕਹੀ ਆ ਕਿ ਜੇ ਮੇਰੇ ਉੱਤੇ ਭ੍ਰਿਸ਼ਟਾਚਾਰ ਸਾਬਤ ਹੋ ਜਾਵੇ ਤੇ ਮੈਨੂੰ ਚਾਹੇ ਜਿਹੜਾ ਜੀ ਉਹ ਗੋਲੀ ਮਾਰ ਲੈਣਾ। ਉਹਨਾਂ ਨੇ ਕਿਹਾ ਕਿ ਬੋਹਾ ਦੇ ਇਸ ਉਮੀਦਵਾਰ ਨੂੰ ਜ਼ਰੂਰ ਸੱਦਿਆ ਗਿਆ ਸੀ, ਇਸ ਕਰਕੇ ਸੱਦਿਆ ਗਿਆ ਸੀਗਾ ਕਿਉਂਕਿ ਰਿਪੋਰਟਾਂ ਇਹ ਆ ਰਹੀਆਂ ਸਨ ਕਿ ਜਿਸ ਦਿਨ ਤੋਂ ਉਹਨੂੰ ਟਿਕਟ ਮਿਲੀ ਆ ਨਾ ਉਹ ਡੋਰ ਟੂ ਡੋਰ ਗਿਆ, ਨਾ ਉਹਨੇ ਕੋਈ ਸਰਗਰਮੀ ਜਿਹੜੀ ਆ ਜੀ ਹਲਕੇ ਦੇ ਵਿੱਚ ਆਰੰਭੀ ਆ। ਪਾਰਟੀ ਨੂੰ ਲੱਗਦਾ ਸੀਗਾ ਕਿ ਇਸ ਸੀਟ ਜਿਹੜੀ ਦੀ ਉਹ ਪਾਰਟੀ ਹਾਰ ਸਕਦੀ ਆ, ਇਸ ਕਰਕੇ ਉਹਨੂੰ ਇਹ ਕਿਹਾ ਗਿਆ ਸੀਗਾ ਕਿ ਉਹਦੀ ਟਿਕਟ ਬਦਲੀ ਜਾ ਰਹੀ ਆ, ਜਿਹਦੇ ਕਰਕੇ ਉਹਨੇ ਇਸ ਤਰ੍ਹਾਂ ਦੇ ਦੋਸ਼ ਲਾਏ ਨੇ। ਕੋਈ ਸਬੂਤ ਜਿਹੜਾ ਜੀ ਵਿਨੋਦ ਕੁਮਾਰ ਨੇ ਪੇਸ਼ ਨਹੀਂ ਕੀਤਾ। ਉਂਝ ਵੈਸੇ ਪਾਰਟੀ ਨੇ ਵਿਨੋਦ ਕੁਮਾਰ ਦੀ ਜਗ੍ਹਾ ਦੇ ਉੱਤੇ ਜਿਹੜਾ ਜੀ ਨਵੇਂ ਉਮੀਦਵਾਰ ਦਾ ਜਿਹੜਾ ਜੀ ਠੇਕੇਦਾਰ ਅਮਰਜੀਤ ਸਿੰਘ ਨੂੰ ਟਿਕਟ ਜਿਹੜੀ ਆ ਜੀ ਉਹ ਦੇ ਦਿੱਤੀ ਹੈ ਜੀ। ਤੇ ਅੱਗੇ ਆਪਾਂ ਅਕਾਲੀ ਆਗੂਆਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਦੀ ਸਿਰਧੜ ਦੀ ਬਾਜ਼ੀ ਲੱਗੀ ਹੋਈ ਆ ਜੀ ਕਿ ਬੰਦੇ ਇਕੱਠੇ ਕਰਨੇ ਆ, ਲੋਕ ਇਕੱਠੇ ਕਰਕੇ ਲਿਆਉਣੇ ਕਿਉਂਕਿ ਬਠਿੰਡਾ ਵਿੱਚ ਪ੍ਰਧਾਨ ਮੰਤਰੀ ਨੇ ਆਉਣਾ ਆ ਜੀ। ਅੱਜ ਇਹ ਬਠਿੰਡਾ ਦੇ ਵਿੱਚ ਏਮਸ ਦਾ ਜਿਹੜਾ ਜੀ ਉਹ ਨੀਂਹ ਪੱਥਰ ਰੱਖਣਾ ਪ੍ਰਧਾਨ ਮੰਤਰੀ ਹੋਰਾਂ ਨੇ ਔਰ ਉਹਨਾਂ ਦੇ ਵੱਲੋਂ ਇਹ ਆਮਦ ਦੇ ਮੌਕੇ ਦੇ ਉੱਤੇ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਚੋਣ ਜ਼ਾਬਤਾ ਕਿਸੇ ਸਮੇਂ ਵੀ ਲੱਗ ਸਕਦਾ ਆ, ਉਹਦੇ ਤੋਂ ਪਹਿਲਾਂ ਇਹ ਜਿਹੜੀ ਹੈ ਜੀ ਰੈਲੀ ਕੀਤੀ ਜਾ ਰਹੀ ਆ ਏਮਸ ਦਾ ਜਿਹੜਾ ਨੀਂਹ ਪੱਥਰ ਰੱਖਣ ਦੇ ਕਰਕੇ। ਔਰ ਜਿਹੜੀਆਂ ਦੀ ਬੱਸਾਂ ਫੜੀਆਂ ਗਈਆਂ ਨੇ 3 ਡਿਸਟ੍ਰਿਕਟ ਜਿਹੜੇ ਬਠਿੰਡੇ ਦੇ ਨੇੜੇ ਤੇੜੇ ਪੈਂਦੇ ਨੇ ਉਹਨਾਂ ਦੇ ਵਿੱਚ ਜਿਹੜਾ ਜੀ ਛੁੱਟੀ ਕੀਤੀ ਗਈ ਆ ਸਕੂਲਾਂ 'ਚ। ਉਹਦਾ ਕਾਰਨ ਇਹ ਆ ਕਿ ਇਹ ਜਿਹੜੀਆਂ ਸਕੂਲੀ ਬੱਸਾਂ ਨੇ ਉਹ ਵਰਤੀਆਂ ਜਾ ਸਕਣ ਦੀ ਰੈਲੀ ਦੇ ਵਿੱਚ ਬੰਦੇ ਢੋਣ ਦੇ ਵਾਸਤੇ। ਜਿਹੜੇ ਇਹਨਾਂ 3 ਡਿਸਟ੍ਰਿਕਟ ਦੇ ਵਿੱਚ ਅਕਾਲੀ ਦਲ ਦੇ ਆਗੂ ਨੇ ਜੀ ਉਹਨਾਂ ਦੀਆਂ ਡਿਊਟੀਆਂ ਇਹ ਲਾਈਆਂ ਗਈਆਂ ਨੇ ਕਿ ਉਹਨਾਂ ਦੀਆਂ ਬੱਸਾਂ ਭਰ ਕੇ ਆਉਣੀਆਂ ਚਾਹੀਦੀਆਂ ਨੇ ਸਾਰੀਆਂ। ਜੇਕਰ ਇਹ ਭਰ ਕੇ ਨਹੀਂ ਆਉਂਦੀਆਂ ਤਾਂ ਉਹਨਾਂ ਨੂੰ ਇਹ ਕਿਹਾ ਗਿਆ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਿ ਟਿਕਟਾਂ ਤੁਹਾਡੀਆਂ ਜਿਹੜੀਆਂ ਜੀ ਉਹ ਕੱਟ ਦਿੱਤੀਆਂ ਜਾਣਗੀਆਂ ਜੇ ਉੱਥੇ ਇਕੱਠ ਜਿਹੜਾ ਜੀ ਉਹ ਨਾ ਹੋਇਆ। ਜਿਹੜੇ ਸਰਕਾਰੀ ਧਿਰਾਂ ਨੇ ਜੀ ਉਹ ਆਪਣੇ ਵਾਸਤੇ ਔਰ ਮੀਡੀਆ ਨੂੰ ਵਿਖਾਉਣ ਦੇ ਵਾਸਤੇ ਵੱਡਾ ਇਕੱਠ ਜਿਹੜਾ ਜੀ ਬਠਿੰਡਾ ਕਿਉਂਕਿ ਉਹਨਾਂ ਦਾ ਜੱਦੀ ਜ਼ਿਲ੍ਹਾ ਹੈ, ਬਹੁਤ ਕੁਝ ਡਿਪੈਂਡ ਹੈ ਇਹਦੇ ਉੱਤੇ ਉਹ ਵੀ ਔਰ ਪ੍ਰਧਾਨ ਮੰਤਰੀ ਨੂੰ ਵੀ ਜਿਹੜਾ ਜੀ ਉਹ ਦਿਖਾਉਣਾ ਚਾਹੁੰਦੇ ਨੇ ਕਿ ਕਿੰਨੇ ਲੋਕ ਅਜੇ ਵੀ ਜਿਹੜਾ ਜੀ ਉਹਨਾਂ ਦੇ ਨਾਲ ਨੇ। 6 ਪਬਲਿਕ ਰੂਟ ਜਿਹੜੇ ਆ ਜੀ ਤਿਆਰ ਕੀਤੇ ਗਏ ਆ ਜਿਨ੍ਹਾਂ ਦੇ ਰਾਹੀਂ ਲੋਕ ਰੈਲੀ ਦੇ ਵਿੱਚ ਜਿਹੜਾ ਉਹ ਪਹੁੰਚਣਗੇ। 925 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੀ ਜਿਹੜੀ ਏਮਸ ਸੰਸਥਾ ਹੈ ਉਹਦਾ ਉਦਘਾਟਨ ਜਿਹੜਾ ਜੀ ਉਹ ਕਰਨਗੇ। ਜਿਹੜੀ ਵਿਰੋਧੀ ਧਿਰ ਹੈ ਕਾਂਗਰਸ ਉਹਨੇ ਇਹ ਕਿਹਾ ਕਿ ਨਰਿੰਦਰ ਮੋਦੀ ਹੋਰੀ SYL ਦੇ ਮੁੱਦੇ ਦੇ ਉੱਤੇ ਆਪਣਾ ਸਟੈਂਡ ਜਿਹੜਾ ਜੀ ਉਹ ਸਪਸ਼ਟ ਕਰਨ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਪਾਣੀਆਂ ਦਾ ਮੁੱਦਾ ਮੋਦੀ ਦੇ ਕੋਲੇ ਜਿਹੜਾ ਜੀ ਉਹ ਉਠਾਉਣ ਜੇ ਉਹ ਸਮਝਦੇ ਆ ਕਿ ਪੰਜਾਬ ਦੇ ਵਾਸਤੇ ਉਹ ਸੁਹਿਰਦ ਨੇ। ਵੈਸੇ ਇਹ ਹੋਊਗਾ ਨਹੀਂ, ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਜੀ ਰੈਲੀ ਦੇ ਵਿੱਚ ਨਹੀਂ ਬੋਲਿਆ ਜਾਊਗਾ ਕਿਉਂਕਿ ਬਾਹਰ ਹੀ ਬਿਆਨਬਾਜ਼ੀ ਜਿਹੜੀ ਹੁੰਦੀ ਹੈ ਤੇ ਨਾ ਕਿਸੇ ਕਿਸਮ ਦੀ ਕੋਈ ਇਹ ਉਮੀਦ ਹੈ ਕਿ ਨਰਿੰਦਰ ਮੋਦੀ ਹੋਰੀ ਕੋਈ ਪੈਕੇਜ ਜਿਹੜਾ ਜੀ ਉਹ ਪੰਜਾਬ ਨੂੰ ਦੇ ਜਾਣਗੇ। ਇਹ ਉਮੀਦ ਤਾਂ ਜੀ ਬਿਲਕੁਲ ਨਹੀਂ ਹੈਗੀ ਕਿ ਪੰਜਾਬ ਨੂੰ ਕੁਝ ਦੇਣਗੇ। ਤੇ ਅੱਗੇ ਆਪਾਂ ਗੱਲ ਕਰਦੇ ਜੀ ਸੁਖਬੀਰ ਬਾਦਲ ਦੀ ਤੁਸੀਂ ਗੱਲ ਕੀਤੀ ਆ, ਉਸਨੇ ਲੋਕਾਂ ਨਾਲ ਫਿਰ ਵਾਅਦਾ ਕੀਤਾ ਕਿ ਜਿਹੜੇ ਨਵੇਂ ਨਕੋਰ ਨੋਟ ਆਉਣੇ ਆ ਉਹਨਾਂ ਵਾਲੇ ਟਰੱਕ ਆ ਜਿਹੜੇ ਉਹ ਫਿਰ ਵਾਪਸ ਆਉਣਗੇ ਜੀ ਕੁਛ ਨਾ ਕੁਛ ਉਹ ਕਹਿੰਦੇ ਹੀ ਰਹਿੰਦੇ ਆ ਜੀ ਹਰ ਰੋਜ਼ ਹੀ ਜਾਂ ਕਦਾ ਦਿਨ ਜਿਹੜਾ ਛੱਡ ਕੇ ਜਿਹੜਾ ਕਿ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ।
ਜਲੰਧਰ ਛਾਉਣੀ ਤੋਂ ਉਮੀਦਵਾਰ ਨੇ ਸਰਬਜੀਤ ਸਿੰਘ ਮੱਕੜ, ਉਹਨਾਂ ਦੇ ਵਾਸਤੇ ਵੋਟਾਂ ਮੰਗਦਿਆਂ ਹੋਇਆਂ ਉਹਨਾਂ ਨੇ ਫੇਰ ਜਿਹੜਾ ਜੀ ਇਹ ਸ਼ੋਸ਼ਾ ਛੱਡਿਆ ਕਿ ਇੱਕ ਵਾਰੀ ਸਰਬਜੀਤ ਸਿੰਘ ਮੱਕੜ ਨੂੰ ਜਿਤਾ ਦਿਓ, ਤੁਹਾਨੂੰ ਕਹਿੰਦੇ 2-4 ਟਰੱਕ ਜਿਹੜੇ ਨੋਟਾਂ ਦੇ ਭਰ ਕੇ ਵਿਕਾਸ ਦੇ ਕੰਮਾਂ ਦੇ ਵਾਸਤੇ ਭੇਜਾਂਗੇ, ਤੇ ਇਹ ਜਿਹੜੇ ਨੋਟ ਨੇ ਜਿਹੜੇ ਟਰੱਕ ਭਰ ਕੇ ਆਉਣਗੇ ਇਹ 2-2 ਹਜ਼ਾਰ ਵਾਲੇ ਜਿਹੜਾ ਜੀ ਉਹ ਹੋਣਗੇ, ਪੁਰਾਣੇ ਨੋਟ ਨਹੀਂ ਜਿਹੜੇ ਉਹ ਭੇਜੇ ਜਾਣਗੇ। ਸੋ ਇਹ ਜ਼ਿਆਦਾ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਫੇਰ ਬਣ ਗਿਆ ਜੀ। ਜਾਂ ਤਾਂ ਜਾਣਬੁੱਝ ਕੇ ਚਰਚਾ ਕਰਵਾਉਣ ਵਾਲੇ ਇਸ ਤਰ੍ਹਾਂ ਦਾ ਕੁਛ ਬਿਆਨ ਜਿਹੜਾ ਜੀ ਉਹਨਾਂ ਤੋਂ ਬੁਲਵਾ ਦਿੰਦੇ ਨੇ, ਜਾਂ ਉਹ ਆਪ ਹੀ ਬੋਲ ਦਿੰਦੇ ਨੇ। ਜੋ ਵੀ ਇਹਦਾ ਕਾਰਨ ਹੈ ਜੀ, ਕਦੇ ਉਹ ਕਹਿੰਦੇ ਪੰਜਾਬ ਦੇ ਵਿੱਚ ਰੇਲਵੇ ਫਾਟਕ ਹੀ ਕੋਈ ਨਹੀਂ ਰਿਹਾ, ਪਾਣੀ ਵਾਲੀਆਂ ਬੱਸਾਂ ਤੇ ਦੂਜਾ ਤੀਜਾ ਬਥੇਰਾ ਕੁਛ ਉਹਨਾਂ ਦਾ ਜਿਹੜਾ ਜੀ ਉਹ ਚੱਲਦਾ ਰਹਿੰਦਾ। ਉਂਝ ਵੈਸੇ ਜਿਹੜਾ ਜਲੰਧਰ ਛਾਉਣੀ ਦੇ ਵਿੱਚ ਇਹ ਕੀਤਾ ਗਿਆ ਜਿਹੜਾ ਸਮਾਗਮ ਸੀਗਾ ਸਫੀਪੁਰ ਦੇ ਵਿੱਚ, ਉੱਥੇ ਬਹੁਤਾ ਪੰਡਾਲ ਜਿਹੜਾ ਸੀਗਾ ਜੀ ਉਹ ਖਾਲੀ ਰਹਿ ਗਿਆ, ਔਰ ਕੁਰਸੀਆਂ ਜਿਹੜੀਆਂ ਸੀਗੀਆਂ ਉਹ ਲੱਗੀਆਂ ਰਹੀਆਂ। ਜਿਹੜੇ 9ਵੀਂ ਤੇ 10ਵੀਂ ਦੇ ਵਿਦਿਆਰਥੀ ਸੀ ਸਕੂਲਾਂ ਦੇ, ਉਹ ਲਿਆਂਦੇ ਗਏ, ਉਹ ਲਿਆ ਕੇ ਜਿਹੜਾ ਜੀ ਕੋਸ਼ਿਸ਼ ਕੀਤੀ ਗਈ ਕੁਰਸੀਆਂ ਭਰੀਆਂ ਦਿਖਾਉਣ ਦੀ। ਉਹ ਸਾਰੇ ਸਟੂਡੈਂਟ ਨੂੰ ਲਿਆ ਕੇ ਵੀ ਕੁਰਸੀਆਂ ਜਿਹੜੀਆਂ ਸੀਗੀਆਂ ਉਹ ਭਰੀਆਂ ਨਹੀਂ ਜਾ ਸਕੀਆਂ। ਉਹਦਾ ਕਾਰਨ ਇੱਕ ਇਹ ਵੀ ਆ ਕਿ ਸਰਬਜੀਤ ਸਿੰਘ ਮੱਕੜ ਨੂੰ ਐਕਸੈਪਟ ਨਹੀਂ ਕਰ ਰਹੇ ਜਿਹੜੇ ਉੱਥੋਂ ਦੇ ਲੋਕਲ ਅਕਾਲੀ ਆਗੂ ਨੇ। ਉਹ ਕਹਿੰਦੇ ਆ ਕਿ ਬਾਹਰਲਾ ਬੰਦਾ ਲਿਆ ਕੇ ਸਾਡੇ ਉੱਤੇ ਜਿਹੜਾ ਜੀ ਉਹ ਥੋਪਿਆ ਗਿਆ, ਇਸ ਕਰਕੇ ਅਕਾਲੀ ਆਗੂਆਂ ਨੇ ਇਸ ਸਮਾਗਮ ਦਾ ਜਿਹੜਾ ਸੀਗਾ ਜੀ ਉਹ ਬਾਈਕਾਟ ਕੀਤਾ। ਸ਼ਾਇਦ ਇਹ ਗੱਲਾਂ ਜਿਹੜੀਆਂ ਸੀਗੀਆਂ ਜਿਹੜੀਆਂ ਕਿ ਗੰਭੀਰਤਾ ਦੇ ਨਾਲ ਸਾਹਮਣੇ ਆਉਣੀਆਂ ਸੀਗੀਆਂ ਕਿ ਖਾਲੀ ਰਿਹਾ ਪੰਡਾਲ ਜਾਂ ਉੱਥੇ ਬਾਈਕਾਟ ਜਿਹੜਾ ਜੀ ਹੋਇਆ, ਉਹਨੂੰ ਦੱਬਣ ਦੇ ਵਾਸਤੇ ਹੀ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਬਿਆਨ ਉਹ ਦੇ ਕੇ ਗਏ ਨੇ, ਤਾਂ ਕਿ ਉਸ ਬਿਆਨ ਦੇ ਥੱਲੇ ਬਹੁਤਾ ਕੁਝ ਜਿਹੜਾ ਜੀ ਇਹ ਦੱਬਿਆ ਜਾਵੇ। ਨਵੇਂ ਨੋਟਾਂ ਵਾਲੇ ਜਿਹੜੇ ਟਰੱਕ ਨੇ ਉਹਦਾ ਬਿਆਨ ਉਹਨਾਂ ਨੇ ਦਿੱਤਾ। ਉਂਝ ਵੈਸੇ ਇਹਨੂੰ ਸੁਪਰ ਫਲॉप ਰੈਲੀ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ। ਬਿਲਕੁਲ ਜੀ, ਅਜੇ ਤਾਂ ਲੋਕਾਂ ਕੋਲ ਅਗਲੇ ਨੋਟ ਹੀ ਨਹੀਂ ਸਾਂਭੇ ਜਾਂਦੇ। ਤਾਂ ਅੱਗੇ ਆਪਾਂ ਸਰਬੱਤ ਖਾਲਸਾ ਧਿਰਾਂ ਦੀ ਗੱਲ ਕਰੀਏ, ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ। ਚੰਡੀਗੜ੍ਹ ਦੇ ਵਿੱਚ ਮੀਟਿੰਗ ਜਿਹੜੀ ਹੈ ਜੀ ਉਹ ਹੋਈ ਹੈ ਇਹਨਾਂ ਸਰਬੱਤ ਖਾਲਸਾ ਵਾਲੀਆਂ ਧਿਰਾਂ ਦੀ, ਜਿਹਦੇ ਵਿੱਚ ਧਿਆਨ ਸਿੰਘ ਮੰਡਹੁਰੀ, ਬਲਜੀਤ ਸਿੰਘ ਦਾਦੂਵਾਲ ਜਿਹੜੇ ਨੇ ਉਹ ਸ਼ਾਮਲ ਹੋਏ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਸਰਕਾਰ ਨੇ, ਬਾਦਲ ਸਰਕਾਰ ਨੇ ਮੁੜ ਕੇ 8 ਦਸੰਬਰ ਨੂੰ ਸਰਬੱਤ ਖਾਲਸਾ ਨਾ ਹੋਣ ਦਿੱਤਾ ਤਾਂ ਪੰਜਾਬ ਨੂੰ ਜਾਮ ਕਰ ਦਿੱਤਾ ਜਾਊਗਾ। ਉਹਨਾਂ ਨੇ ਕਿਹਾ ਕਿ 8 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੋਗੇ ਦੇ ਵਿੱਚ ਰੈਲੀ ਹੋ ਰਹੀ, ਜਿਹੜੀ ਰੈਲੀ ਤਾਂ ਮੁਲਤਵੀ ਹੋ ਸਕਦੀ ਹੈ, ਪਰ ਇਸ ਦਿਨ ਤੱਕ ਦਮਦਮਾ ਸਾਹਿਬ ਦੇ ਵਿੱਚ ਸਰਬੱਤ ਖਾਲਸਾ ਜਿਹੜਾ ਜੀ ਉਹ ਹਰ ਹਾਲਤ ਦੇ ਵਿੱਚ ਹੋ ਕੇ ਜਿਹੜਾ ਜੀ ਉਹ ਰਹੂਗਾ। ਇਹਨਾਂ ਧਿਰਾਂ ਨੇ ਜਿਹੜਾ ਜੀ ਮੀਟਿੰਗ ਦੇ ਵਿੱਚ ਅੰਤਮ ਰੂਪ ਜਿਹੜਾ ਜੀ ਉਹ ਦਿੱਤਾ ਹੈ ਇਸ ਸਰਬੱਤ ਖਾਲਸਾ ਨੂੰ। ਜਿਹੜੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਇਹ ਗੱਲ ਕਹੀ ਹੈ ਜੀ ਕਿ ਬਾਦਲ ਸਰਕਾਰ ਜਿਹੜੀ ਆ ਉਹ ਸਰਬੱਤ ਖਾਲਸਾ ਨੂੰ ਗਲਤ ਰੰਗਤ ਦੇ ਕੇ ਜਬਰ ਜ਼ੁਲਮ ਜਿਹੜਾ ਜੀ ਉਹ ਢਾ ਰਹੀ ਆ। ਉਹਨਾਂ ਨੇ ਕਿਹਾ ਕਿ 10 ਨਵੰਬਰ ਨੂੰ ਸਰਬੱਤ ਖਾਲਸਾ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਨਾ ਦੇਣ ਕਰਕੇ ਸੂਬੇ ਦੀ ਸ਼ਾਂਤੀ ਲਈ ਮੁਲਤਵੀ ਕਰਤਾ ਸੀਗਾ, ਪਰ ਇਸ ਵਾਰ ਸਰਬੱਤ ਖਾਲਸਾ ਹਰ ਹਾਲਤ ਦੇ ਵਿੱਚ ਜਿਹੜਾ ਜੀ ਉਹ ਹੋ ਕੇ ਰਹੂਗਾ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਿਹੜਾ ਜੀ ਸਰਬੱਤ ਖਾਲਸਾ ਸੱਦਣ ਵਾਲਿਆਂ ਨੂੰ ਦੇਸ਼ ਧਰੋਹ ਦੇ ਕੇਸਾਂ ਦੇ ਵਿੱਚ ਜੇਲ੍ਹਾਂ 'ਚ ਡੱਕਿਆ ਜਾ ਰਿਹਾ, ਜਦੋਂ ਕਿ 1.25 ਸਾਲ ਦੇ ਦੌਰਾਨ 87 ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਇਹਦੇ ਮੁੱਦੇ ਦੇ ਉੱਤੇ ਸ਼ਹੀਦ ਹੋਏ 2 ਸਿੱਖਾਂ ਦੇ ਦੋਸ਼ੀਆਂ ਨੂੰ ਜਿਹੜਾ ਜੀ ਉਹ ਫੜਿਆ ਨਹੀਂ ਜਾ ਰਿਹਾ। ਉਹਨਾਂ ਨੇ ਇਹ ਕਿਹਾ ਕਿ 8 ਦਸੰਬਰ ਦੇ ਸਰਬੱਤ ਖਾਲਸਾ ਦੇ ਦੌਰਾਨ ਜਿਹੜਾ ਜੀ ਸਪਸ਼ਟ ਸੰਕੇਤ ਉਹਨਾਂ ਨੇ ਦਿੱਤਾ ਕਿ ਸਿੱਖ ਕੌਮ ਨੂੰ ਸਿਆਸੀ ਤੌਰ ਦੇ ਉੱਤੇ ਵੀ ਕੋਈ ਜਿਹੜਾ ਜੀ ਉਹ ਸੰਦੇਸ਼ ਦੇਣਗੇ। ਭਾਵ ਕਿ ਜਿਹੜਾ ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਸਿਆਸਤ ਦੇ ਨਾਲ ਵੀ ਕਿਤੇ ਨਾ ਕਿਤੇ ਜਿਹੜੀ ਹੈ ਜੀ ਇਹ ਗੱਲ ਜੁੜੀ ਹੈ। ਪਰ ਦੂਜਾ ਇਹਦਾ ਪੱਖ ਇਹ ਸੀਗਾ, ਜਿਹੜੀ ਇਹ ਮੀਟਿੰਗ ਹੋਈ ਆ ਇਹਦੇ ਵਿੱਚ ਜਿਹੜੀਆਂ ਧਿਰਾਂ ਪਿਛਲੇ ਦਿਨੀ ਜੁੜੀਆਂ ਸਨ, ਜਦੋਂ ਨਵੰਬਰ ਦੇ ਮਹੀਨੇ ਦੇ ਵਿੱਚ ਹੋਣਾ ਸੀਗਾ, ਉਹਨਾਂ ਦੇ ਕਿਸੇ ਨੁਮਾਇੰਦੇ ਨੇ ਇਹਦੇ ਵਿੱਚ ਹਿੱਸਾ ਨਹੀਂ ਲਿਆ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਚੌਥਾ ਫਰੰਟ ਬਣਨ ਦੀ ਸਿਆਸੀ ਧਿਰਾਂ ਵੱਲੋਂ ਕਨਸੂਆਂ ਮਿਲ ਰਹੀਆਂ ਨੇ, ਕਿਉਂਕਿ ਹਜੇ ਵੀ ਕਈ ਜੀ ਗੁੱਸੇ ਹੋਣੇ ਆ ਅਕਾਲੀਆਂ ਵਿੱਚੋਂ, ਕਾਂਗਰਸ ਵਿੱਚੋਂ। ਜੀ ਐਕਚੁਅਲੀ ਇੱਕ ਜਿਹੜਾ ਚੌਥਾ ਫਰੰਟ ਉੱਭਰਿਆ ਸੀ ਉਹਦਾ ਤਾਂ ਭੋਗ ਪੈ ਗਿਆ। ਆਵਾਜ਼ੇ ਪੰਜਾਬ ਜਿਹੜਾ ਜੀ ਉਹ ਤਾਂ ਖਤਮ ਹੋ ਗਿਆ। ਹੁਣ ਇੱਕ ਵਾਰੀ ਫੇਰ ਜਿਹੜੀਆਂ ਛੋਟੀਆਂ ਧਿਰਾਂ ਨੇ ਉਹਨਾਂ ਦੇ ਵੱਲੋਂ ਯੂਨਾਈਟ ਹੋ ਕੇ, ਇਕੱਠੇ ਹੋ ਕੇ ਇੱਕ ਜਿਹੜਾ ਜੀ ਫਰੰਟ, ਨਵਾਂ ਫਰੰਟ ਜਿਹੜਾ ਜੀ ਉਹ ਉਭਾਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ। ਇਹਦੇ ਵਿੱਚ ਸਾਬਕਾ ਵਿਧਾਨ ਸਭਾ ਦੇ ਸਪੀਕਰ ਰਵੀ ਇੰਦਰ ਸਿੰਘ ਹੋਰੀ ਜਿਹੜੇ ਆ ਜੀ ਉਹ ਕਾਫੀ ਭੱਜ ਨੱਠ ਕਰ ਰਹੇ ਨੇ। ਜਿਹੜਾ ਉਹਨਾਂ ਦਾ ਪਹਿਲਾਂ
ਅਕਾਲੀ ਦਲ ਹੁੰਦਾ ਸੀਗਾ, ਅਕਾਲੀ ਦਲ 19-20, ਕਿਉਂਕਿ ਇਹਦੇ ਬਾਰੇ ਮਸ਼ਹੂਰ ਸੀਗਾ ਜੀ ਕਿ ਇੰਨੇ ਕੀ ਮੈਂਬਰ ਨੇ ਉਹਨਾਂ ਦੇ 19 ਜਾਂ 20। ਤੋ ਉਹਨਾਂ ਨੇ ਹੁਣ ਇਹ ਕਿਉਂਕਿ ਕੋਈ ਕਿਤੇ ਜਗ੍ਹਾ ਕੋਈ ਪ੍ਰਾਪਤੀ ਨਹੀਂ ਕਰ ਸਕਿਆ, ਇਹਦਾ ਨਾਂ ਹੁਣ ਜਿਹੜਾ ਜੀ ਅਖੰਡ ਅਕਾਲੀ ਦਲ ਜਿਹੜਾ ਉਹ ਰੱਖ ਲਿਆ। ਔਰ ਇਹਦੇ ਤਹਿਤ ਜਿਹੜੀ ਹੈ ਜੀ ਉਹ ਭੱਜ ਨੱਠ ਕਰ ਰਹੇ ਨੇ। ਉਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਆ। ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ। ਕਿਹਾ ਜਾ ਰਿਹਾ ਕਿ ਡਾਕਟਰ ਗਾਂਧੀ ਹੋਰੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਨਾਲ ਚੱਲਣ ਦੇ ਵਾਸਤੇ ਤਿਆਰ ਨਹੀਂ ਸੀਗੇ, ਪਰ ਰਵਿੰਦਰ ਸਿੰਘ ਹੋਰਾਂ ਨੇ ਉਹਨਾਂ ਨੂੰ ਜਿਹੜਾ ਜੀ ਉਹ ਤਿਆਰ ਕੀਤਾ ਦੱਸਿਆ ਜਾਂਦਾ। ਇਹਦੇ ਵਿੱਚ ਸੁੱਚਾ ਸਿੰਘ ਛੋਟੇਪੁਰ, ਡਾਕਟਰ ਧਰਮਵੀਰ ਗਾਂਧੀ ਹੋਰਾਂ ਦੀ ਲੋਕ ਮੰਚ, ਸਵਰਾਜ ਪਾਰਟੀ, ਜਨਤਾ ਦਲ, ਬਹੁਜਨ ਸਮਾਜ ਮੋਰਚਾ ਜਿਹੜਾ ਜੀ ਉਹ ਇਹਦੇ ਵਿੱਚ ਸਾਰੇ ਸ਼ਾਮਲ ਹੋ ਸਕਦੇ ਨੇ। ਅਖੰਡ ਅਕਾਲੀ ਦਲ ਤੇ ਨਾਲ ਇਹ ਕੋਈ 6 ਛੋਟੀਆਂ ਜਿਹੜੀਆਂ ਜੀ ਉਹ ਸਿਆਸੀ ਪਾਰਟੀਆਂ ਬਣ ਜਾਂਦੀਆਂ ਨੇ। ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਹੈ ਜੀ ਉਹ ਗੱਲਬਾਤ ਤੈਅ ਹੋ ਚੁੱਕੀ ਆ। ਔਰ ਇਹ ਕਿਹਾ ਜਾ ਰਿਹਾ ਕਿ ਇਹਦਾ ਖੁਲਾਸਾ ਜਿਹੜਾ ਜੀ ਉਹ ਜਲੰਧਰ ਜਾਂ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੱਲ ਨੂੰ ਜਾਂ ਪਰਸੋਂ ਨੂੰ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਔਰ ਇਹ ਫਰੰਟ ਜਿਹੜਾ ਜੀ ਇਹਨੂੰ ਮਜ਼ਬੂਤ ਬਣਾਇਆ ਜਾ ਸਕੇ, ਉਹ ਗੱਠਜੋੜ ਜਿਹੜਾ ਜੀ ਖੱਬੀਆਂ ਧਿਰਾਂ ਦੇ ਨਾਲ ਵੀ ਅੱਗੋਂ ਜਿਹੜੀ ਆ ਉਹ ਗੱਲਬਾਤ ਤੋਰੂਗਾ, ਜਿਹੜੀਆਂ ਕਿ ਪਹਿਲਾਂ ਹੀ ਜਿਹੜੀਆਂ ਦੀ ਹਾਸ਼ੀਏ ਦੇ ਉੱਤੇ ਜਾ ਚੁੱਕੀਆਂ ਹੋਈਆਂ ਨੇ ਪੰਜਾਬ ਦੇ ਵਿੱਚ। ਸੋ ਦੇਖਦੇ ਹਾਂ ਜੀ, ਪਹਿਲਾਂ ਤਾਂ ਜਿੰਨੇ ਇੱਕ ਫਰੰਟ ਉੱਭਰੇ ਨੇ ਉਹਨਾਂ ਦਾ ਕੁਛ ਥੋ ਪਤਾ ਨਹੀਂ ਪਤਾ ਲੱਗਿਆ, ਉਹ ਚਾਹੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਵਾਲੀ ਪਾਰਟੀ ਹੋਵੇ, ਚਾਹੇ ਆਵਾਜ਼ੇ ਪੰਜਾਬ ਜਿਹੜਾ ਦੀ ਹੋਵੇ। ਸੋ ਇਹ ਇੰਨੀਆਂ ਧਿਰਾਂ, ਅੱਧੀ ਦਰਜਨ ਜਿਹੜੀਆਂ ਦੀ ਉਹ ਇਕੱਠੀਆਂ ਹੋ ਕੇ ਕਿਸੇ ਕਿਸਮ ਦੀ ਕੋਈ ਜਿਹੜੀ ਹਲਚਲ ਪੈਦਾ ਕਰ ਸਕਦੀਆਂ ਨੇ ਪੰਜਾਬ ਦੇ ਸਿਆਸੀ ਮਾਹੌਲ ਦੇ ਵਿੱਚ। ਇਹ ਵੇਖਣ ਵਾਲੀ ਗੱਲ ਹੋਊਗੀ। ਤੇ ਜੇ ਅੱਗੇ ਆਪਾਂ ਗੱਲ ਕਰਦੇ ਆ ਕੇਜਰੀਵਾਲ ਦੀ, ਉਸਨੇ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀਗੀਆਂ ਉਹ ਬਾਦਲਾਂ ਤੇ ਸ਼ੰਕਾ ਪ੍ਰਗਟ ਕੀਤੀ। ਅਰਵਿੰਦ ਕੇਜਰੀਵਾਲ ਉਹਨਾਂ ਦਾ ਦੌਰਾ ਜਿਹੜਾ ਜੀ ਪੰਜਾਬ ਦਾ ਉਹ ਜਾਰੀ ਹੈ। ਔਰ ਕੱਲ ਉਹਨਾਂ ਨੇ ਸਮਾਣਾ ਤੇ ਚਮਕੌਰ ਸਾਹਿਬ ਦੇ ਵਿੱਚ ਜਿਹੜੀਆਂ ਦੀ ਉਹ ਰੈਲੀਆਂ ਉਹਨਾਂ ਨੂੰ ਸੰਬੋਧਨ ਕੀਤਾ। ਇੱਕ ਤਾਂ ਪਾਰਟੀ ਨੇ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਪਟਿਆਲਾ ਸ਼ਹਿਰੀ ਹਲਕੇ ਤੋਂ ਡਾਕਟਰ ਬਲਬੀਰ ਸਿੰਘ ਹੋਰਾਂ ਨੂੰ ਆਪਣਾ ਉਮੀਦਵਾਰ ਜਿਹੜਾ ਜੀ ਉਹ ਐਲਾਨ ਦਿੱਤਾ। ਸੋ ਜਿਹੜਾ ਜੀ ਇਹ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਇਹਦੇ ਉੱਤੇ ਉਹਨਾਂ ਨੇ ਸ਼ੱਕ ਜਿਹੜਾ ਜੀ ਉਹ ਪ੍ਰਗਟ ਕਰਦਿਆਂ ਹੋਇਆਂ, ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਜਿਹੜੀ ਆ ਜੀ ਉਹ ਆਖੀ ਆ ਕਿ ਉਹਨਾਂ ਨੂੰ ਇਉਂ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਲਗਾਤਾਰ ਹੋਈ ਬੇਅਦਬੀ ਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਤੇ ਹੋਏ ਹਮਲੇ ਦੇ ਅਸਲ ਦੋਸ਼ੀਆਂ ਦਾ ਅਜੇ ਤੱਕ ਫੜੇ ਨਾ ਜਾਣਾ, ਉਹਨਾਂ ਨੇ ਕਿਹਾ ਕਿ ਇਹ ਚੀਜ਼ ਖਦਸ਼ਾ ਪ੍ਰਗਟ ਕਰਦੀ ਆ ਕਿ ਇਹ ਕੰਮ ਕਿਤੇ ਸਰਕਾਰ ਨੇ ਆਪ ਹੀ ਤਾਂ ਨਹੀਂ ਕਰਵਾਏ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਬੇਅਦਬੀ ਤੇ ਹਮਲੇ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ। ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਅਸੀਂ ਜਿਹੜੇ ਆਮ ਆਦਮੀ ਪਾਰਟੀ ਹੈ ਉਹ ਭ੍ਰਿਸ਼ਟਾਚਾਰ ਦੇ ਅਗੇਂਸਟ ਲੜਾਈ ਲੜਦਿਆਂ ਕਿਸੇ ਵੀ ਮਾਮਲੇ ਦੇ ਉੱਤੇ ਝੁਕਣ ਦੇ ਵਾਸਤੇ ਤਿਆਰ ਨਹੀਂ ਗੀ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਜਿਹੜਾ ਜੀ ਉਹ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਵਿੱਚ ਖੜਨ ਦੇ ਵਾਸਤੇ ਤਿਆਰ ਹੈ। ਉਹਨਾਂ ਨੇ ਇੱਕ ਵਾਰੀ ਫੇਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਕਰਾਰ ਦਿੱਤਾ ਹੈ। ਇਹ ਕਿਹਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵਿੱਚ ਜ਼ਰੂਰਤ ਹੈ ਤਾਂ ਉਹ ਇਹਨਾਂ ਦੇ ਕਾਲੇ ਧਨ ਦਾ ਜਿਹੜਾ ਜੀ ਉਹ ਖੁਲਾਸਾ ਕਰਨ। ਵੈਸੇ ਇਹ ਕਿਹਾ ਜਾ ਰਿਹਾ ਜੀ ਕਿ 2 ਦਿਨ ਦੇ ਵਾਸਤੇ ਜਿਹੜਾ ਜੀ ਉਹ ਗਾਇਬ ਰਹੂਗਾ ਕੱਲ ਤੋਂ ਅਰਵਿੰਦ ਕੇਜਰੀਵਾਲ ਹੋਰਾਂ ਦਾ, ਕਿਉਂਕਿ ਕੁਝ ਮੀਟਿੰਗਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਦਿੱਲੀ ਜਾਣਾ। ਦੁਬਾਰਾ ਫਿਰ 29 ਤੋਂ ਉਹ ਇਹਨਾਂ ਰੈਲੀਆਂ ਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਕਰਨਗੇ। ਹਾਂ ਬਿਲਕੁਲ ਜੀ, ਇੱਕ ਤਾਂ ਉਹਨਾਂ ਦੀ ਮੁੱਖ ਮੰਤਰੀ ਦੀ ਸੀਟ ਆ ਉੱਥੇ, ਅਤੇ ਨਾਲ ਮੇਰੇ ਖਿਆਲ ਦੇ ਵਿੱਚ ਨੋਟਬੰਦੀ ਦੀਆਂ ਜਿਹੜੀਆਂ ਰੈਲੀਆਂ ਉਹਨਾਂ ਵਿੱਚ ਵੀ ਜਾਣਗੇ। ਤੇ ਅੱਗੇ ਆਪਾਂ ਨੋਟਬੰਦੀ ਤੇ ਮੁੜ ਕੇ ਆਉਂਦੇ ਹਾਂ ਜੀ ਕਿ ਇਸ ਨੇ ਸਤਾਇਆ ਬਹੁਤ ਸਾਰੇ ਵਰਗਾਂ ਨੂੰ। ਨੋਟਬੰਦੀ ਕਰਕੇ ਕਿਸਾਨ ਆੜ੍ਹਤੀਆਂ ਦੇ ਕਰਜ਼ਾਈ ਹੋਈ ਜਾ ਰਹੇ ਆ। ਤੇ ਇਹ ਐਕਚੁਅਲੀ ਜੀ ਕਰਜ਼ਾ ਜਿਹੜਾ, ਕਿਉਂਕਿ ਇਹ ਕਿਹਾ ਜਾਂਦਾ ਨਾ ਜਿਹੜਾ ਸ਼ਾਹੂਕਾਰਾਂ ਦਾ ਕਰਜ਼ਾ ਆ ਉਹ ਅਸਲ ਦੇ ਵਿੱਚ ਸੰਘੀ ਘੁੱਟ ਰਿਹਾ ਕਿਸਾਨਾਂ ਦੀ। ਤੋ ਇੱਥੇ ਜਿਹੜਾ ਜੀ ਧੱਕਿਆ ਜਾ ਰਿਹਾ, ਤੁਸੀਂ ਇਹ ਕਹਿ ਲਓ, ਉਹਦਾ ਕਾਰਨ ਜਿਹੜਾ ਜੀ ਇਹ ਆ ਕਿ ਜਿਹੜੀ ਨਵੀਂ ਨੀਤੀ ਹੈ ਨੋਟਬੰਦੀ ਵਾਲੀ ਉਹ ਕਿਸਾਨਾਂ ਨੂੰ ਇਹਨਾਂ ਸ਼ਾਹੂਕਾਰਾਂ ਦੇ ਵੱਲ ਨੂੰ ਜਿਹੜਾ ਜੀ ਉਹ ਧੱਕ ਰਹੀ ਆ। ਬੈਂਕਾਂ ਤੋਂ ਆਪਣੀ ਫਸਲ ਦਾ ਪੈਸਾ ਨਾ ਮਿਲਣ ਕਰਕੇ ਮਜਬੂਰ ਕਿਸਾਨ ਜਿਹੜੇ ਨੇ ਵੱਧ ਵਿਆਜ ਦੇ ਉੱਤੇ ਪੈਸਾ ਲੈਣ ਦੇ ਵਾਸਤੇ ਮਜਬੂਰ ਹੋ ਰਹੇ ਨੇ। ਦੁਕਾਨਾਂ ਤੋਂ ਨਗਦੀ ਦੀ ਬਜਾਏ ਸ਼ਾਹੂਕਾਰ ਦੀ ਪਰਚੀ ਪ੍ਰਣਾਲੀ ਜਿਹੜੀ ਹੈ ਜੀ ਉਹ ਮੁੜ ਕੇ ਸ਼ੁਰੂ ਹੋ ਗਈ ਆ। ਕਿਸਾਨਾਂ ਦੇ ਕੋਲੇ ਹੋਰ ਕੋਈ ਚਾਰਾ ਨਹੀਂ ਹੈਗਾ ਜੀ। ਨਬਾਰਡ ਦੇ ਰਾਹੀਂ ਜਿਹੜੇ ਗ੍ਰਾਮੀਣ ਬੈਂਕ ਨੇ ਉਹਨਾਂ ਨੂੰ ਖੇਤੀ ਖੇਤਰ ਦੇ ਵਾਸਤੇ ਦਿੱਤੇ ਪੈਸਾ ਜਿਹੜਾ ਜੀ ਉਹ ਸਮੱਸਿਆ ਹੱਲ ਕਰਨ ਲਈ ਬਹੁਤ ਨਹੀਂ ਆ। ਸਰਕਾਰ ਦਾ ਫੈਸਲਾ ਇਹ ਸਰਕਾਰੀ ਅਰਥ ਵਿਵਸਥਾ ਨੂੰ ਖਤਮ ਕਰਨ ਵਾਲਾ ਹੈ ਜੀ।
ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਕਹਿੰਦੇ ਨੇ ਕਿ ਆਪਣੀ ਫਸਲ ਵੇਚਣ ਦੇ 1 ਮਹੀਨੇ ਬਾਅਦ ਵੀ 3 ਘੰਟੇ ਲਾਈਨ ਦੇ ਵਿੱਚ ਖੜ ਕੇ 2000 ਰੁਪਏ ਜਿਹੜੇ ਆ ਜੀ ਉਹਨੂੰ ਮਿਲੇ ਨੇ। ਉਹ ਕਹਿੰਦੇ ਜੀ ਘਰ ਦੇ ਕੰਮਕਾਰ ਜਿਹੜਾ ਜੀ ਉਹ ਛੱਡ ਕੇ ਹਜ਼ਾਰਾਂ ਕਿਸਾਨ ਜਿਹੜੇ ਨੇ ਰੋਜ਼ ਲਾਈਨਾਂ ਦੇ ਵਿੱਚ ਖੜ ਕੇ 2-2 ਹਜ਼ਾਰ ਦੇ ਵਾਸਤੇ ਤਰਸ ਰਹੇ ਨੇ। ਆਪਣੀ ਫਸਲ ਦੇ ਪੈਸੇ ਲੈਣ ਦੇ ਵਾਸਤੇ ਉਹਨਾਂ ਨੂੰ ਇੰਨੀ ਮੁਸ਼ੱਕਤ ਜਿਹੜੀ ਹੈ ਜੀ ਉਹ ਕਰਨੀ ਪੈ ਰਹੀ ਹੈ। ਲਿਮਟਾਂ ਭਰਨ ਦੇ ਵਾਸਤੇ ਇਕੱਠਾ ਪੈਸਾ ਨਾ ਮਿਲਣ ਕਰਕੇ ਸਾਰਾ ਕੰਮਕਾਰ ਜਿਹੜਾ ਜੀ ਉਹ ਠੱਪ ਹੋ ਕੇ ਰਹਿ ਗਿਆ। ਕੇਂਦਰ ਦੀ ਸਰਕਾਰ ਨੇ ਨਬਾਰਡ ਨੂੰ 22,000 ਕਰੋੜ ਰੁਪਏ ਦੇ ਸਹਿਕਾਰੀ ਸੰਸਥਾਵਾਂ ਦਾ ਕੰਮ ਚਲਾਉਣ ਦਾ ਫੈਸਲਾ ਕੀਤਾ। ਪੰਜਾਬ ਦੇ ਸਹਿਕਾਰੀ ਲਹਿਰ ਦੇ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਇਹ ਕਹਿੰਦਾ ਕਿ ਇਹਦਾ ਕੋਈ ਫਾਇਦਾ ਨਹੀਂ ਹੋਊਗਾ, ਕਿਉਂਕਿ ਪਹਿਲਾਂ ਕਿਸਾਨਾਂ ਨੂੰ ਲਿਮਟ ਭਰਨੀ ਹੁੰਦੀ ਹੈ, ਬਾਅਦ ਦੇ ਵਿੱਚ ਬੈਂਕਾਂ ਜਿਹੜੀਆਂ ਜੀ ਉਹਨਾਂ ਨੂੰ ਪੈਸਾ ਦਿੰਦੀਆਂ। ਹੁਣ ਕਿਸਾਨਾਂ ਦੇ ਕੋਲੇ ਪੈਸਾ ਹੀ ਹੈ ਨਹੀਂਗਾ। ਸਹਿਕਾਰੀ ਬੈਂਕਾਂ ਨੂੰ ਪੁਰਾਣੇ ਨੋਟ ਲੈਣ ਦੇ ਉੱਤੇ ਪਾਬੰਦੀ ਲੱਗ ਗਈ ਆ, ਬੈਂਕਾਂ ਖਾਲੀ ਨੇ। ਕਿਸਾਨਾਂ ਦੀ ਲੋੜ ਜਿਹੜਾ ਜੀ ਉਹ ਇਹ ਬੈਂਕਾਂ ਕਿਵੇਂ ਪੂਰੀਆਂ ਕਰ ਸਕਦੀਆਂ ਨੇ? ਪੰਜਾਬ ਨੂੰ ਜੇ ਇਸ ਵਿੱਚ ਇਸ ਵੇਲੇ 41 ਕਰੋੜ ਰੁਪਏ ਮਿਲਣਗੇ ਤਾਂ 6500 ਕਰੋੜ ਰੁਪਏ ਦੇ ਬਰਾਬਰ ਐਡਵਾਂਸ ਜਿਹੜਾ ਜੀ ਉਹ ਕਿਵੇਂ ਪੂਰਾ ਹੋਊਗਾ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਿਹੜੇ ਆੜਤੀਏ ਨੇ ਉਹਨਾਂ ਤੋਂ ਛੋਟੀਆਂ ਪਰਚੀਆਂ ਵੀ ਕਿਸਾਨ ਜਿਹੜਾ ਉਹ ਲਿਜਾ ਰਹੇ ਨੇ ਕਿ 500 ਰੁਪਏ ਦੀ ਪਰਚੀ, 1000 ਰੁਪਏ ਦੀ ਪਰਚੀ ਜਿਹੜੇ ਦੁਕਾਨ ਵਾਲੇ ਦੇ ਵਾਸਤੇ ਦੇ ਦਿਓ। ਤੇ ਇਹ ਤਾਂ ਸਾਰੇ ਜਾਣਦੇ ਨੇ ਨਾ, ਇੱਕ ਪੁਰਾਣਾ ਸਿਸਟਮ ਹੈ ਕਿ ਜਿਹਨੇ 1000 ਰੁਪਏ ਦੀ ਪਰਚੀ ਦੇਣੀ ਆ ਮੁੜ ਕੇ ਉਹ ਕਿਸਾਨ ਤੋਂ ਉਹਨੇ ਵਾਪਸ ਕਿੰਨੇ ਦੇ ਰੂਪ ਦੇ ਵਿੱਚ ਲੈਣੀ ਆ। ਇਹੀ ਚੀਜ਼ ਜਿਹੜੀ ਆ ਜੀ ਉਹ ਕਿਸਾਨ ਨੂੰ ਫਸਾਉਂਦੀ ਆ। ਤੇ ਆਹ ਨੋਟਬੰਦੀ ਵਾਲਾ ਜਿਹੜਾ ਜੀ ਮਾਮਲਾ ਹੈ ਇਹਦੇ ਵਿੱਚ ਕਿਸਾਨ ਜਿਹੜੇ ਨਿਰਸੰਦੇਹ ਬਹੁਤ ਗੰਭੀਰ ਰੂਪ ਦੇ ਵਿੱਚ ਜਿਹੜਾ ਜੀ ਉਹ ਫਸਦੇ ਜਾ ਰਹੇ ਨੇ ਆੜਤੀਆਂ ਦੇ ਇਸ ਚੱਕਰ 'ਚ ਜੀ, ਪਰ ਰਾਹ ਉਹਨਾਂ ਕੋਲੇ ਕੋਈ ਨਹੀਂ ਹੈਗਾ ਜੀ। ਬਿਲਕੁਲ ਜੀ, ਮੁੜ ਘਿੜ ਕੇ ਜਨਤਾ ਦੇ ਸਿਰ ਤੇ ਸਾਰਾ ਕੁਝ ਪੈ ਰਿਹਾ। ਅਖੀਰ ਵਿੱਚ ਆਜਨਾਮਾ ਕਿ ਕਾਬੂ ਹੇਠ ਆਬਾਦੀ ਨਹੀਂ ਅਜੇ ਆਈ, ਵੱਧਦੇ ਜਾਂਦੇ ਪਏ ਨਿੱਤ ਮਨੁੱਖ ਮੀਆਂ। ਕਾਬੂ ਹੇਠ ਆਬਾਦੀ ਨਹੀਂ ਅਜੇ ਆਈ, ਵੱਧਦੇ ਜਾਂਦੇ ਪਏ ਨਿੱਤ ਮਨੁੱਖ ਮੀਆਂ। ਜੰਗਲ ਪੱਥਰਾਂ ਦੇ ਬਣਦੇ ਸ਼ਹਿਰ ਜਾਂਦੇ, ਕਿਹੜਾ ਪੁੱਛਦਾ ਕਿਸੇ ਦੀ ਸੁੱਖ ਮੀਆਂ। ਨਾਲੇ ਨਾਲੀਆਂ ਦੀ ਔਕੜ ਵਧੀ ਜਾਵੇ, ਹੁੰਦੀ ਦੂਰ ਨਹੀਂ ਪੇਟ ਦੀ ਭੁੱਖ ਮੀਆਂ। ਖਿਜੇ ਫਿਰਦੇ ਜਦ ਲੋਕ ਕਈ ਚੌਂ ਕੂਟੀ, ਮੁੱਦਾ ਨਿੱਜ ਦਾ ਰਹਿ ਗਿਆ ਮੁੱਖ ਮੀਆਂ। ਗਈਆਂ ਔਕੜਾਂ ਇੰਜ ਹੀ ਵਧੀ ਜੇਕਰ, ਰਹੂ ਕਾਇਮ ਨਾ ਅਮਨ ਕਾਨੂੰਨ ਮੀਆਂ। ਗਈਆਂ ਔਕੜਾਂ ਇੰਜ ਹੀ ਵਧੀ ਜੇਕਰ, ਰਹੂ ਕਾਇਮ ਨਾ ਅਮਨ ਕਾਨੂੰਨ ਮੀਆਂ। ਜਾਤ ਧਰਮ ਦੇ ਨਾਵਾਂ ਦਾ ਪਕੜ ਝੰਡਾ, ਲਾਹੀ ਜਾਊ ਫਿਰ ਆਹੂ ਜਨੂਨ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਤੇ ਸਨ ਬਲਤੇਜ ਪੰਨੂ, ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।